TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਾਰ 6 ਜੂਨ ਨੂੰ ਘੱਲੂਘਾਰੇ ਦਿਹਾੜੇ ਮੌਕੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੂੰ ਬਾਦਲ ਦਲ ਨੇ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਥਾਪਿਆ ਹੋਇਆ ਕਾਰਜਕਾਰੀ ਜਥੇਦਾਰ ਨੇ, ਉਹਨਾਂ ਨੂੰ ਜਦੋਂ ਪ੍ਰੈਸ ਨੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਇਹ ਗੱਲ ਬੜੀ ਬੇਬਾਕੀ ਨਾਲ ਬੜੇ ਧੱਲੇ ਨਾਲ ਕਹੀ ਕਿ ਕਿਹੜਾ ਸਿੱਖ ਆ ਜਿਹੜਾ ਖਾਲਿਸਤਾਨ ਦੀ ਹਮਾਇਤ ਨਹੀਂ ਕਰਦਾ ਜਾਂ ਕਿਹੜਾ ਸਿੱਖ ਆ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ। ਤੇ ਇਹ ਬੜੀ ਇੱਕ ਹਿਸਟੋਰੀਕਲ ਜਾਂ ਇਤਿਹਾਸਕ ਤੌਰ ਤੇ ਬੜੀ ਅਹਿਮ ਘਟਨਾ ਵਾਪਰੀ ਆ, ਕਿਉਂਕਿ ਇਸ ਤੋਂ ਪਹਿਲਾਂ ਖਾਸ ਤੌਰ ਦੇ ਉੱਤੇ ਕਿਸੇ ਬਾਦਲ ਦਲ ਵੱਲੋਂ ਥਾਪੇ ਹੋਏ ਜਥੇਦਾਰ ਨੇ ਇਸ ਤਰੀਕੇ ਨਾਲ ਅਕਾਲ ਤਖਤ ਦੀ ਹਮਾਇਤ, ਖਾਲਿਸਤਾਨ ਦੀ ਹਮਾਇਤ ਆ ਜਿਹੜੀ ਉਹ ਨਹੀਂ। ਖਾਲਿਸਤਾਨ ਦੀ ਗੱਲ ਉਦਾਂ ਤਾਂ ਲੰਮੇ ਅਰਸੇ ਤੋਂ ਚੱਲ ਰਹੀ ਆ ਔਰ ਬੜਾ ਵੱਡਾ ਇਤਿਹਾਸ ਰਚਿਆ ਗਿਆ। ਤੇ ਇਹ ਵੀ ਆਪਾਂ ਨੂੰ ਪਤਾ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਇਹ ਗੱਲ ਬਾਰ-ਬਾਰ ਕਹਿੰਦੇ ਰਹੇ ਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ। ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੀ ਹੈਸੀਅਤ ਵਿੱਚ ਜਿਸ ਤਰੀਕੇ ਨਾਲ ਖਾਲਿਸਤਾਨ ਦੀ ਹਮਾਇਤ ਤੇ ਖਾਲਿਸਤਾਨ ਦੀ ਵਕਾਲਤ ਕੀਤੀ ਆ ਤੇ ਇਹ ਕਿਹਾ ਕਿ ਸਾਰਾ ਸਿੱਖ ਜਗਤ ਚਾਹੁੰਦਾ ਹੈ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੀ ਇਹ ਗੱਲ ਕਹੀ, ਇਹਦੇ ਬੜੇ ਦੂਰ ਰਸ ਜਿਹੜੇ ਸਿੱਟੇ ਨੇ ਉਹ ਨਿਕਲਣਗੇ, ਦੂਰ ਤੱਕ ਜਾਊਗੀ। ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜਿਹੜੀ ਤਸਵੀਰ ਸੀਗੀ ਉਹ ਜਦੋਂ ਕਿਸੇ ਕੋਲੋਂ ਫੜੀ ਜਾਂਦੀ ਸੀ ਤਾਂ ਬੜਾ ਉਹਨੂੰ ਪੁਲਿਸ ਵੱਲੋਂ, ਸਰਕਾਰ ਵੱਲੋਂ ਮਾੜਾ ਮੰਨਿਆ ਜਾਂਦਾ ਸੀ। ਕਈਆਂ ਦੇ ਉੱਤੇ ਪਰਚੇ ਵੀ ਦਰਜ ਕਰ ਦਿੱਤੇ ਜਾਂਦੇ ਸੀ ਤੇ ਵਿੱਚ ਲਿਖਿਆ ਹੁੰਦਾ ਸੀ ਕਿ ਇਹਨਾਂ ਕੋਲੋਂ ਬਾਬਾ ਜਰਨੈਲ ਸਿੰਘ ਦੀ ਤਸਵੀਰ ਫੜੀ ਗਈ। ਤੇ ਜਦੋਂ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਸੰਸਥਾਵਾਂ ਤੇ ਸਿੱਖ ਸ਼ਖਸੀਅਤਾਂ ਨੇ ਬਾਬਾ ਜਰਨੈਲ ਸਿੰਘ ਦੀ ਜਿਹੜੀ ਤਸਵੀਰ ਸੀ, ਫੋਟੋ ਸੀ, ਉਹ ਜਦੋਂ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਾ ਦਿੱਤੀ ਤਾਂ ਉਸ ਦਿਨ ਤੋਂ ਬਾਅਦ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਪਈ ਕਿ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਜਿਹੜੀ ਆ ਉਹਦੇ ਬਾਰੇ ਕੋਈ ਸਵਾਲ ਕਰੇ, ਕਿਉਂਕਿ ਫਿਰ ਸਿੱਖ ਕਹਿਣ ਜੋਗੇ ਹੋ ਗਏ ਕਿ ਇਹ ਤਸਵੀਰ ਤਾਂ ਸਾਡੇ ਕੇਂਦਰੀ ਸਿੱਖ ਅਜਾਇਬ ਘਰ 'ਚ ਵੀ ਲੱਗੀ ਹੋਈ ਆ ਤੇ ਲਗਾਉਣ ਵਾਲੀ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠ ਚੱਲਦੀ ਆ, ਕਿਉਂਕਿ ਬਾਦਲ ਦਲ ਹੀ ਸ਼੍ਰੋਮਣੀ ਕਮੇਟੀ ਨੂੰ ਚਲਾਉਂਦਾ ਹੈ। ਸੋ ਜਦੋਂ ਤਸਵੀਰ ਦਾ ਮਸਲਾ ਨਿਬੜਿਆ, ਫੇਰ ਆ ਗਿਆ ਸੰਤਾਂ ਦੀ ਤੇ ਹੋਰ ਯੋਧਿਆਂ ਦੀ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਦਾ ਮੁੱਦਾ। ਉਹ ਜਿਹੜਾ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਦਾ ਮੁੱਦਾ ਹੈ ਉਹ ਵੀ ਹੁਣ ਹੱਲ ਹੋ ਚੁੱਕਿਆ, ਉੱਥੇ ਸ਼ਹੀਦੀ ਯਾਦਗਾਰ ਬਣ ਚੁੱਕੀ। ਹੁਣ ਜਿਹੜਾ ਇਸ ਮੌਕੇ ਲੋੜ ਆ ਉਹ ਇਹ ਹੈ ਕਿ ਖਾਲਿਸਤਾਨ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਚਰਚਾ ਜਿਹੜੀ ਆ ਸਾਰੇ ਸਿੱਖ ਜਗਤ ਵਿੱਚ ਛਿੜੇ। ਖਾਸ ਤੌਰ ਦੇ ਉੱਤੇ ਜਿਹੜੇ ਖਾਲਿਸਤਾਨ ਦੇ ਵਿਰੋਧੀ ਲੋਕ ਨੇ ਉਹਨਾਂ ਨੂੰ ਖਾਲਿਸਤਾਨ ਦੇ ਹੱਕ ਵਿੱਚ ਕਾਇਲ ਕਰਨ ਦੀ ਇੱਕ ਮੁਹਿੰਮ ਤੋਰੀ ਹੈ। ਮੈਂ ਸਮੁੱਚੇ ਸਿੱਖ ਜਗਤ ਨੂੰ ਇਸ ਗੱਲ ਲਈ ਬੇਨਤੀ ਕਰਦਾ ਕਿ ਅੱਜ ਦਾ ਜਿਹੜਾ ਮੌਕਾ, ਅੱਜ ਦਾ ਜਿਹੜਾ ਵੇਲਾ, ਅੱਜ ਦੇ ਸੰਸਾਰ ਦੇ ਵਿੱਚ ਹਰੇਕ ਬੰਦੇ ਨੂੰ ਇਹ ਹੱਕ ਵਾ ਕੇ ਲਿਖ ਕੇ ਜਾਂ ਬੋਲ ਕੇ ਆਪਦੇ ਵਿਚਾਰਾਂ ਦੀ ਆਜ਼ਾਦੀ ਮਾਣਦਾ ਹੋਇਆ ਉਹ ਕੋਈ ਵੀ ਗੱਲ ਕਰ ਸਕਦਾ ਹੈ। ਸੋ ਇੱਥੇ ਭਾਰਤ ਵਿੱਚ ਵੀ ਕਿਹਾ ਜਾਂਦਾ ਕਿ ਬੋਲਣ ਦੀ ਆਜ਼ਾਦੀ ਆ। ਵੈਸੇ ਤਾਂ ਅੱਡ-ਅੱਡ ਮੌਕਿਆਂ ਤੇ ਇਸ ਬੋਲਣ ਦੀ ਆਜ਼ਾਦੀ ਨੂੰ ਦਰੜਿਆ ਗਿਆ ਆ, ਦਬਲਿਆ ਗਿਆ, ਕੁਚਲਿਆ ਗਿਆ, ਪਰ ਫਿਰ ਵੀ ਇਸ ਆਜ਼ਾਦੀ ਨੂੰ ਮਾਨਣ ਲਈ, ਇਸ ਆਜ਼ਾਦੀ ਦੇ ਰਾਹੀਂ ਜਿਹੜੀ ਬੋਲਣ ਦੀ, ਵਿਚਾਰ ਪੇਸ਼ ਕਰਨ ਦੀ ਆਜ਼ਾਦੀ ਹੈ, ਇਹਦੇ ਰਾਹੀਂ ਆਪਾਂ ਆਪਦੀ ਗੱਲ ਕਰਦੇ ਕਰਾਉਂਦੇ ਰਹੇ ਆ ਤੇ ਕਦੇ ਵੀ ਇਸ ਗੱਲ ਤੋਂ ਭੱਜਣਾ ਨਹੀਂ ਚਾਹੀਦਾ। ਜੇਕਰ ਪਿਛਲੇ ਸਮੇਂ ਦੇ ਵਿੱਚ ਕੌਮ ਨੇ ਹਥਿਆਰਬੰਦ ਹੋ ਕੇ ਜੰਗ ਲੜੀ, ਉਹਨਾਂ ਯੋਧਿਆਂ ਨੇ ਜਾਨਾਂ ਵਾਰਨ ਵੇਲੇ ਕੋਈ ਘੌਲ ਨਹੀਂ ਕੀਤੀ।
बड़े लोग सी जिन्हां नूं पता सी कि जदों असीं घरों हुण पैर पट रहे हां, पता नहीं हुण घरदिआं नूं साडी लाश भी मिलू कि नहीं मिलू, पर उन्हां सूरमिਆਂ ने घोरा परवाह नहीं कीती ते धर्म हित सीस वारन दे राह तुर। बड़े ਇਹੋ ਜਿਹੇ ने जिन्हां ने थाणिਆਂ ਦੇ ਵਿੱਚ ਬੁੱਚੜਖਾਨਿਆਂ ਦੇ ਵਿੱਚ बहुत तसीहे झੱਲੇ। बड़े ਇਹੋ ਜਿਹੇ ने जिन्हां नूं लंबे अरसे तो जेल੍ਹਾਂ ते नज़रबंद किया गया। ये सारे दे सारे जिहड़े साडे सिख भरा सी उन्हां ने, मैं बड़ी वड्डी कुर्बानी मनदा 18 वालियां दी भी जिन्हां ने 18 दित्तियां। पिछले समय विच हथियारबंद होके जिन्हां ने कौम की लड़ाई लड़ी, उन्हां ने आपदी जान की परवाह भी नहीं की। ते अज दे खालिस्तानी लहर दे जिहड़े साडे भरा ने, आगू ने, जथेबंदियां ने, उन्हां लई एक बड़ा हुण टर्निंग पॉइंट जिहड़ा हिस्टरी दा वो दौर आ रहा। अज दे हालात जिहड़ी गल दी मंग करदे है वो ये है भी आपां खालिस्तान दे लई लोकां दे विच गल लैके जाइए। सारे भारत विच अड-अड थावां उत्ते सैमीनार, समागम, प्रोग्राम होने चाहिए है। लोकां नूं खालिस्तान दे हक विच करन दे लई, लोकां नूं कायल करन दे लई एक बहुत वड्डी सरगर्मी की लोड़ है। जेकर आपां ये कहिए कि असीं आपदे ही बंदियां दी गैदरिंग करके आपदे ही बंदियां तो खालिस्तान दे हक विच नारे लवा के आपदे ही बंदियां दे विच खालिस्तान दी एडवोकेसी करके कोई मल मार लवांगे तां इह घाटे वाला सौदा। तो आपां नूं करना की चाहिदा है, सारे लोकां दे विच, पहला भारत दे लोकां च, फिर दुनिया भर दे लोकां च, गैर सिख लोकां च, ते इत्थों तक कि कई आपां नूं सिखां नूं भी कायल करना पऊ, समझाउणा पऊगा कि सानूं आज़ादी क्यों चाहिदी है, असीं खालिस्तान क्यों मंगदे। ते जदों असीं दूजियां कौमां, धर्मां, नस्लां दे लोकां नूं कायल करांगे तां एक वेला वो आऊगा जदों सारे सिख संसार दे विच ये गल मन्नी जाऊगी कि अज जे असीं खालिस्तान दे लई यूएनओ तो रेफरेंडम की मंग करिए तां सारे पंजाब दे विच वसदे हुए लोग खालिस्तान के हक विच वोट पाउण। इंडियन जिहड़ा सिस्टम है वो तां उदों रेफरेंडम कराउणा चाहेगा, वो तां उदों कहेगा कि सारे संसार दे लोगों आओ ते इत्थे रेफरेंडम करा के देख लो, इत्थे कोई भी खालिस्तान की गल नहीं करता। इंडियन सिस्टम तो उदों ये गल करेगा जदों उहनूं यकीन होवे कि खालिस्तान दे हक विच लोग नहीं है। ते सिखां नूं उदों गल करनी आ सिखां ने जदों आपां नूं ये यकीन होवे कि जे वोटां पैण रेफरेंडम यस और नो दे विचाले होवे तां इत्थे 90-95% जिहड़े लोग ने वो खालिस्तान दे हक विच होणगे। सो आपां उस स्थिति दा पैदा करिए। उस स्थिति लई जिहड़े अज दे समय विच साधना दी लोड़ आ वो हैगा भी लिख के ते बोल के खालिस्तान दी हमायत कीती जाए। पर साडे बहुत सारे पिछले समय दे विच इहो जिहे जिहड़े इतिहासक पल आए ने जिथे असीं जेल आके सारे हुण जे जक्का छड्डण दा वेला आ गया। बाबा जरनैल सिंह जी खालसा भिंडरा वाले वो कहते रहे हैं कि जे दरबार साहिब ते हमला हो गया तां खालिस्तान दी नींह रख दित्ती। ते आपां नूं पता है कि अगलियां ने हमला करता ते जे मुक गई, पर इहदे बावजूद साडी कौम दे बड़े बड़े हिस्से ने दूजा राह फड़ लिया। सिੱਖੀ ਦੀ मुख धारा दे नालों उन्हां ने दिल्ली दरबार की अधीनगी कबूल करके उसे भारतीय हुकूमती सिस्टम दे विच चोणां लड़ के
ਸਿੱਖਾਂ ਨੂੰ ਦੁਬਾਰਾ ਉਸ ਸਿਸਟਮ ਦੇ ਅਧੀਨ ਕਰਾਉਣ ਦੀ ਖੇਡ ਖੇਡੀ ਜਿਹੜਾ ਸਿਸਟਮ ਸਿੱਖੀ ਅਤੇ ਸਿੱਖਾਂ ਨੂੰ ਗੁਲਾਮ ਰੱਖ ਕੇ ਸਿੱਖਾਂ ਤੇ ਸਿੱਖੀ ਨੂੰ ਮਿਟਾ ਦੇਣਾ ਚਾਹੁੰਦਾ। ਸੋ ਇਸ ਮਾਹੌਲ ਦੇ ਵਿੱਚ ਫਿਰ ਇੱਕ ਦੁਬਦਾ, ਇੱਕ ਦਫੇੜ ਪੈਦਾ ਹੋ ਗਈ। ਦੋ ਤਰ੍ਹਾਂ ਦੀ ਸਿੱਖੀ ਬਣ ਗਈ। ਇੱਕ ਸਿੱਖ ਉਹ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਆ, ਇੱਕ ਸਿੱਖ ਉਹ ਜਿਹੜੇ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਖਾਲਿਸਤਾਨ ਸਿਰਜਣ ਦੇ ਰਾਹ ਤੁਰੇ ਆ। ਦੋਨਾਂ ਦੇ ਵਿਚਾਲੇ ਏਡੀ ਵੱਡੀ ਟਕਰਾਅ ਵਾਲੀ ਸਥਿਤੀ ਆਈ ਕਿ ਜਿਹੜੇ ਸਰਜੀਤ ਸਿੰਘ ਬਰਨਾਲੇ ਪੈਦਾ ਹੋਏ, ਕੈਪਟਨ ਅਮਰਿੰਦਰ ਸਿੰਘ ਪੈਦਾ ਹੋਏ, ਕਈ ਉਹਦੇ ਚ ਬਾਦਲ ਜੰਮੇ, ਕਈ ਬੇਅੰਤ ਸਿੰਘ ਜੰਮੇ, ਕਈ KPS ਗਿੱਲ ਜੰਮੇ, ਕਈ ਮਨਿੰਦਰਜੀਤ ਬਿੱਟੇ ਤੇ ਕਈ ਹੋਰ ਇਹੋ ਜਿਹੇ ਲੋਕ ਉੱਭਰੇ ਜਿਹੜੇ ਬੇਸ਼ੱਕ ਸਿੱਖ ਪਰਿਵਾਰਾਂ ਦੇ ਵਿੱਚ ਜੰਮੇ ਸੀ, ਪਰ ਉਹ ਸਿੱਖ ਹਿੱਤਾਂ ਦੇ ਉਲਟ ਦਿੱਲੀ ਦਰਬਾਰ ਦੀ ਡੁਗਡੁਗੀ ਖੜਕਾਉਂਦੇ ਰਹੇ। ਇਹੋ ਜਿਹੇ ਲੋਕ ਜਿਹੜੇ ਸੀ 1984 ਤੋਂ ਜਦੋਂ ਕਿ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਹਰੇਕ ਸਿੱਖ ਦੇ ਮਨ ਵਿੱਚ ਇਹ ਹੋਣਾ ਚਾਹੀਦਾ ਹੈ ਕਿ ਜਿਵੇਂ ਮੱਕਿਓਂ ਪਰਾਂ ਮੁਸਲਮਾਨ ਲਈ ਉਜਾੜ ਹੈ, ਹੁਣ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਹੁਣ ਅਸੀਂ ਪਿੱਛੇ ਹੋਰ ਕਿਹੜੀ ਗੱਲ ਭਾਲਦੇ। ਸੋ ਸਾਡਾ ਅੱਜ ਤੋਂ ਬਾਅਦ ਇੱਕ ਏਜੰਡਾ ਹੈ ਕਿ ਅਸੀਂ ਖਾਲਿਸਤਾਨ ਦੀ ਗੱਲ ਹੀ ਕਰਨੀ ਕਰਾਂਗੇ। ਪਰ ਇਹਦੇ ਉਲਟ ਚੱਲ ਕੇ ਬਹੁਤ ਸਾਰੇ ਇਹੋ ਜਿਹੇ ਆਗੂ, ਬਹੁਤ ਸਾਰੇ ਇਹੋ ਜਿਹੇ ਲੀਡਰ ਜਿਹੜੇ ਦਿੱਲੀ ਦਰਬਾਰ ਨਾਲ ਘਿਓ ਖਿਚੜੀ ਹੋ ਕੇ ਆਪਦੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਦੇ ਚੱਕਰ ਦੇ ਵਿੱਚ ਉਹ ਖਾਲਿਸਤਾਨ ਦੇ ਉਲਟ ਭੁਗਤਣ ਲਈ ਮੈਦਾਨ ਵਿੱਚ ਆ ਗਏ। ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਖਾਲਿਸਤਾਨ ਦੇ ਖਿਲਾਫ ਤੇ ਭਾਰਤੀ ਏਕਤਾ ਤੇ ਅਖੰਡਤਾ ਦੇ ਹੱਕ ਵਿੱਚ ਉਹ ਲੋਕ ਡਟੇ ਰਹੇ ਤੇ ਇਹਨਾਂ ਲੋਕਾਂ ਨੇ ਹੀ ਦਿੱਲੀ ਦੇ ਹੱਥ ਠੋਕੇ ਬਣ ਕੇ ਪੰਜਾਬ ਦੇ ਵਿੱਚ ਸਿੱਖ ਜਵਾਨੀ ਦਾ ਘਾਣ ਕਰਾਉਣਾ ਜਿਹੜਾ ਸੀਗਾ ਉਹ ਹੋਇਆ। ਸੋ ਜਿਹੜਾ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਖ ਸਮਾਜ ਜਿਹੜਾ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਅੱਜ ਵੇਲਾ ਆ ਗਿਆ ਹੈ ਕਿਉਂਕਿ ਅਰਬਾਂ ਖਰਬਾਂ ਰੁਪਈਆ ਖਰਚਣ ਤੋਂ ਬਾਅਦ ਵੀ ਦਿੱਲੀ ਦਰਬਾਰ ਬੇਬਸ ਅਤੇ ਨਿਰਾਸ਼ ਹੋਇਆ ਬੈਠਾ ਵੀ ਕੋਈ ਦਿਖਦਾ ਹੀ ਨਹੀਂ ਹੈਗਾ ਰਾਹ ਸਿਰਾ। ਹਰੇਕ ਸਿੱਖ ਖਾਲਿਸਤਾਨੀ ਬਣਿਆ ਪਿਆ। ਇੱਥੋਂ ਤੱਕ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਇਹ ਗੱਲ ਕਹਿਣੀ ਪਈ ਹੈ ਕਿ ਕਿਹੜਾ ਸਿੱਖ ਆ ਜਿਹੜਾ ਖਾਲਿਸਤਾਨ ਨਹੀਂ ਚਾਹੁੰਦਾ। ਸਾਰੇ ਸਿੱਖ ਖਾਲਿਸਤਾਨ ਚਾਹੁੰਦੇ ਆ, ਸਾਰੇ ਸਿੱਖ ਖਾਲਿਸਤਾਨ ਦੇ ਹਮੈਤੀ। ਸੋ ਜਿਹੜਾ ਸਿੱਖ ਜਗਤ ਵਿੱਚ ਖਾਲਿਸਤਾਨ ਦੇ ਪ੍ਰਤੀ ਵੱਧ ਰਿਹਾ ਪਿਆਰ ਆ, ਜੋ ਖਾਲਿਸਤਾਨੀ ਸਭਾ ਨੂੰ ਬਿਲਕੁਲ ਹੁੰਗਾਰਾ ਮਿਲ ਰਿਹਾ, ਉਹਦੇ ਵਿੱਚ ਦੋ ਤਿੰਨ ਨੁਕਤੇ ਆਪਾਂ ਇੱਥੇ ਵਿਚਾਰੀਏ। ਪਹਿਲੀ ਗੱਲ ਤਾਂ ਇਹ ਆ ਕਿ ਅੱਜ ਦੀ ਜਿਹੜੀ ਖਾਲਿਸਤਾਨੀ ਸਰਗਰਮੀ ਆ, ਇਹਦੇ ਸੈਂਟਰ ਐਕਸਲ ਵਿੱਚ ਕੋਈ ਇੱਕ ਸ਼ਖਸੀਅਤ ਨਹੀਂ ਹੈ। ਅੱਜ ਕੋਈ ਇੱਕ ਇਹੋ ਜਿਹਾ ਜਿਵੇਂ ਧਰਮ ਯੁੱਧ ਮੋਰਚੇ ਦੌਰਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਉਹ ਇੱਕ ਇਹੋ ਜਿਹੀ ਸ਼ਖਸੀਅਤ ਸੀ ਜਿਹੜੀ ਸਾਰੇ ਸੰਘਰਸ਼ ਨੂੰ ਕੇਂਦਰ ਬਿੰਦੂ ਦੇ ਰੂਪ ਬਣੀ ਹੋਈ ਸੀ। ਅੱਜ ਦੇ ਦੌਰ ਦੀ ਖਾਲਿਸਤਾਨੀ ਸਰਗਰਮੀ ਹੈ ਜਿਹੜੀ, ਉਹ ਕਿਸੇ ਇੱਕ ਵਿਅਕਤੀ ਦੇ ਦੁਆਲੇ ਨਹੀਂ ਘੁੰਮਦੀ। ਬਹੁਤ ਸਾਰੇ ਇਹੋ ਜਿਹੇ ਸਿੱਖ ਆਗੂ ਨੇ ਜਿਨ੍ਹਾਂ ਦੇ ਕੱਦ ਛੋਟੇ ਵੱਡੇ ਹੋ ਸਕਦੇ ਆ, ਸਿਆਸੀ ਕੱਦ ਜਾਂ ਉਹਨਾਂ ਦੇ ਪੰਥਕ ਕੱਦ ਜਿਹੜੇ ਨੇ, ਪਰ ਉਹ ਸਾਰੇ ਦੇ ਸਾਰੇ ਜੋ ਕੁਝ ਕਰਦੇ ਕਰਾਉਂਦੇ ਆ ਉਹਦੇ ਨਾਲ ਖਾਲਿਸਤਾਨੀ ਲਹਿਰ ਨੂੰ ਬਲ ਮਿਲਦਾ। ਦੂਸਰਾ ਜਿਹੜਾ ਹੈ, ਖਾਲਿਸਤਾਨੀ ਲਹਿਰ ਪੰਜਾਬ ਦੀਆਂ ਹੱਦਾਂ ਕ੍ਰੋਸ ਕਰ ਚੁੱਕੀ। ਇਸ ਵੇਲੇ ਪੰਜਾਬ ਤੋਂ ਬਾਹਰ, ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਬਹੁਤ ਵਧੀਆ ਢੰਗ ਤਰੀਕੇ ਨਾਲ ਖਾਲਿਸਤਾਨ ਦੀ ਵਕਾਲਤ ਕਰਨ ਵਾਲੇ ਜਿਹੜੇ ਲੋਕ ਨੇ ਉਹ ਸਰਗਰਮ ਨੇ। ਸੋ ਇਹ ਲਹਿਰ ਜਿਹੜੀ ਆ ਹੁਣ ਪੰਜਾਬ ਤੱਕ ਸੀਮਿਤ ਨਹੀਂ। ਤੀਸਰੀ ਜਿਹੜੀ ਬੇਨਤੀ ਹੈ, ਤੀਸਰਾ ਜਿਹੜਾ ਨੁਕਤਾ ਉਹ ਇਹ ਹੈ ਕਿ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਆ ਤੇ ਅੱਗੇ ਲਹਿਰ ਨੂੰ, ਖਾਲਿਸਤਾਨੀ ਅੰਦੋਲਨ ਨੂੰ ISI ਨਾਲ ਜੋੜ ਕੇ ਕਈ ਸਿੱਖਾਂ ਨੂੰ ਬਰਗਲਾ ਲਿਆ ਜਾਂਦਾ ਸੀ ਕਿ ਲਓ ਜੀ ਇਹ ਤਾਂ ਪਾਕਿਸਤਾਨ ਸਪਾਂਸਰਡ ਮੂਵਮੈਂਟ ਆ। ਪਰ ਅੱਜ ਦੇ ਸਮੇਂ ਦੇ ਵਿੱਚ ਖਾਲਿਸਤਾਨ ਦਾ ਏਜੰਡਾ ਕਿਸੇ ISI ਦਾ ਮੁਹਤਾਜ ਨਹੀਂ ਹੈ। ਅੱਜ ਖਾਲਿਸਤਾਨੀ ਲਹਿਰ ਜਿਹੜੀ ਆ ਉਹ ਕੈਨੇਡਾ, ਇੰਗਲੈਂਡ, ਅਮਰੀਕਾ ਤੇ ਹੋਰਨਾਂ ਥਾਵਾਂ ਦੇ ਉੱਤੇ
पढ़े लिखे लोगों ने इस लहर में जो ताकत अते जो समर्था बख्श दी है। हुण ये जिहड़ा इल्जाम सीगा वो इल्जाम हुण बेकार सिद्ध हो चुके हैं। इस तो पहला जिहड़े एक ये गल स्थापित कर दी गई सी जां हो जांदियां हुंदियां गल्लां कई कि जी खाड़कू सरगर्मी ही खालिस्तानी सरगर्मी है, पर हुण ये गल जिहड़ी आ वो नहीं रही। अज दे दौर विच ओवरग्राउंड डेमोक्रेटिक तरीके नाल खालिस्तान की गल जिहड़ी आ वो भी पूरे जोर शोर दे नाल हो रही आ ते जिहड़ी जे जक्कां वाला काम सी वो पिछे रह गया। जून 1984 तो पहला यही कहना बनता सी कि जे दरबार साहिब ते हमला हो गया फिर खालिस्तान की नींह रखी जाऊगी, पर जून 1984 तो बाद जदों दरबार साहिब ते हमला हो गया फिर लड़ाई जिहड़ी आ वो केवल ते केवल खालिस्तान लिए ही होनी सी ते खालिस्तान लिए ही सिंह लड़े। पर इहदे बावजूद जिहड़े ओवरग्राउंड खालिस्तान 1994 नूं अमृतसर ऐलाननामा कीता, जिहदे विच अज दे पंजाब दे मुख मंत्री कैप्टन अमरिंदर सिंह जी, जथेदार जगदेव सिंह तलवंडी, सरदार सिमरनजीत सिंह मान, भाई जसमेर सिंह बाला, सरजीत सिंह बरनाला ते भाई मनजीत सिंह, ये ते होर बहुत सारे आगू जिन्हां ने जदों 2 मई 1994 नूं अमृतसर ऐलाननामा कीता तां इन्हां ने फिर कहा कि जिहड़ा भारत वा ये अड अड बोलियां अड अड सभ्याचारां वाला एक इहो जिहा उप महादीप आ जिस विच हर सभ्याचार की अपनी निवेकली विरासत ते निवेकली मुखधारा है। इस उप महादीप नूं एक कॉन्फेडरल विधान राही नवे सिरों संगठित करने की लोड़ है तां जो हर सभ्याचार अपनी प्रतिभा अते आभा अनुसार प्रफुल्लित होवे अते अपनी विशेष खुशबू विश्व सभ्याचार के बाग नूं दे सके। जे इस तरह का कॉन्फेडरल नव संगठित ढांचा हिंदुस्तानी हुक्मरानां वल्लों प्रवान नहीं किया जाता, हुण इह बोल जिहड़े आ दोबारा सुन लै जाण कि अमृतसर ऐलाननामा कित्थे खड़ा। जे इस तरह का कॉन्फेडरल नव संगठित ढांचा हिंदुस्तानी हुक्मरानां वल्लों प्रवान नहीं किया जाता तां श्रोमणी अकाली दल कोल एक प्रभु सत्ता संपन्न राज की मंग करन अते इस लई जद्दोजहद करन तो इलावा होर कोई चारा नहीं रह जावे। हुण ये जिहड़ी गल इहदे विच भी एक जेब पाई गई सी भी असीं भारत नूं अड अड बोलियां ते सभ्याचारां वाला एक इहो जिहा उप महादीप मनदे आ ते इस उप महादीप दे विच हर एक सभ्याचार नूं जिउंदा जागदा रखण दे लई एक नवां जिहड़ा हैगा विधान इहनूं कॉन्फेडरल ढांचा जिहड़ा हैगा वो ऐलानिया जावे बनाया जावे ते जे ना बनाया फिर असीं प्रभु सत्ता संपन्न राज की मंग करन ते इस लई जद्दोजहद करन तो इलावा साडे कोल कोई होर चारा नहीं रह जावेगा। ये उस टाइम कैप्टन अमरिंदर सिंह, जथेदार जगदेव सिंह तलवंडी, सरदार सिमरनजीत सिंह मान, जसमेर सिंह बाला, सरजीत सिंह बरनाला ते भाई मनजीत सिंह समेत सारे जिहड़े अमृतसर ऐलाननामे वाले आगू सीगे इन्हां ने यह गल कीती ते इहदे विच होया ये कि बाद विच इन्हां विचों बहुते जिहड़े सी वो भारतीय हुकूमती मशीनरी के सामने विक गए, लिफ गए, झुक गए ते इहदे विच ताश दे पत्ते जिवें उड़दे हुंदे आ इउं उड़ गए। कोई जिहड़ा सीगा सरजीत सिंह बरनाले वर्गा वो भज गया, जसमेर सिंह बाला जिहड़ा सी वो भी ते भाई मनजीत सिंह, ये सारे जाने अड अड तरीकों के नाल इस ऐलाननामे तो पल्ला खिसका गए
सरदार सिमरनजीत सिंह मान ते उन्हां दी धैर ने ਇਹਦੇ ਤੇ ਪਹਿਰਾ ਦਿੱਤਾ। ਤੇ ਅਗਲੀ ਗੱਲ ਇਹ ਕਿ ਇਸ ਐਲਾਨਨਾਮੇ ਦੇ ਵਿੱਚ ਖਾਲਿਸਤਾਨ ਅੱਖਰ ਆ ਜਿਹੜਾ ਉਹ ਪਾਇਆ ਨਹੀਂ ਗਿਆ। ਉਹ ਪਾਉਣ ਦੀ ਬਜਾਏ ਪ੍ਰਭੂ ਸੱਤਾ ਸੰਪੰਨ ਰਾਜ ਦੀ ਮੰਗ ਜਿਹੜੀ ਸੀ ਤੇ ਉਹਦੇ ਲਈ ਸੰਘਰਸ਼ ਕਰਨ ਦੀ ਗੱਲ ਇਹ ਕਹਿ ਕੇ ਕਿ ਫਿਰ ਸਾਡੇ ਕੋਲੇ ਮਤਲਬ ਅਸੀਂ ਬੇਵਸ ਆ ਕਿ ਸਾਨੂੰ ਤੁਸੀਂ ਉਸ ਪਾਸੇ ਨੂੰ ਧੱਕ ਰਹੇ ਆ। ਅਸੀਂ ਤਾਂ ਨਹੀਂ ਚਾਹੁੰਦੇ ਖਾਲਿਸਤਾਨ ਮੰਗੀਏ, ਪਰ ਤੁਸੀਂ ਸਾਨੂੰ ਖਾਲਿਸਤਾਨ ਵਾਲੇ ਪਾਸੇ ਧੱਕ ਰਹੇ ਹੋ। ਇਹ 2 ਮਈ 1994 ਨੂੰ ਫਿਰ ਇੱਕ ਜੇ ਜੱਕਾਂ ਵਾਲਾ ਪੁਆਇੰਟ ਜਿਹੜਾ ਸੀਗਾ ਨੁਕਤਾ ਸੀ ਉਹ ਇੱਥੇ ਪਾਇਆ। ਸੋ ਜਿਹੜਾ 1984 ਤੋਂ ਪਹਿਲਾਂ ਜਾਂ ਇਸ 1994 ਤੋਂ ਪਹਿਲਾਂ ਵੀ ਜਦੋਂ ਅਸੀਂ ਖੁੱਲ੍ਹ ਦੇ ਲੈਂਦੇ ਆ ਬਈ ਲੋਕਾਂ ਦੇ ਸਿੱਖਾਂ ਦੇ ਇਹਨਾਂ ਲੀਡਰਾਂ ਨੇ ਇਸ ਤਰ੍ਹਾਂ ਜੇ ਕਹਿ ਲਈ ਤਾਂ ਅਸੀਂ ਮੰਨ ਲੈਂਦੇ ਆ ਕਿ ਚਲੋ ਤੁਸੀਂ ਜੇ ਜੱਕਾਂ ਕਰ ਲਈ। ਪਰ ਹੁਣ ਅੱਜ ਦਾ ਜਿਹੜਾ ਸਮਾਂ 2020 ਦਾ ਸਮਾਂ, ਇਸ ਦੌਰ ਵਿੱਚ ਖਾਲਿਸਤਾਨ ਦੀ ਗੱਲ ਨੰਗੀ ਚਿੱਟੀ ਕਰਕੇ ਹੀ ਗਿਆ। ਦੁਨੀਆ ਨੂੰ ਗੱਜ ਵੱਜ ਕੇ ਕਹਿਣ ਦਾ ਮੌਕਾ ਹੈ ਕਿ ਅਸੀਂ ਕਿਸੇ ਜੇ ਜੱਕਾਂ ਵਿੱਚ ਨਹੀਂ ਹੈਗੇ। ਸਾਨੂੰ ਇਸ ਗੱਲ ਦੀ ਮੁਕੰਮਲ ਤੌਰ ਤੇ ਸਮਝ ਲੱਗ ਚੁੱਕੀ ਆ ਕਿ ਜੇ ਅਸੀਂ ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ, ਆਪਦੇ ਸੱਭਿਆਚਾਰ ਨੂੰ, ਸਿੱਖਾਂ ਦੇ ਹਿੱਤਾਂ ਨੂੰ, ਸਿੱਖ ਜਜ਼ਬਾਤਾਂ ਨੂੰ, ਸਿੱਖਾਂ ਦੀ ਵਿਰਾਸਤ ਨੂੰ, ਸਿੱਖੀ ਨੂੰ ਤੇ ਸਿੱਖਾਂ ਨੂੰ ਜੇ ਅਸੀਂ ਬਚਾਉਣਾ ਹੈ ਤਾਂ ਸਾਨੂੰ ਆਪਦਾ ਰਾਜ ਭਾਗ ਚਾਹੀਦਾ। ਤੇ ਉਹ ਰਾਜ ਭਾਗ ਅਸੀਂ ਜਿਹੜਾ ਹੈਗਾ ਹਰ ਕੀਮਤ ਉੱਤੇ ਲਵਾਂਗੇ ਤੇ ਇਹਦੇ ਉੱਤੇ ਕਿਸੇ ਕਿਸਮ ਦਾ ਕੋਈ ਕੰਪਰੋਮਾਈਜ਼ ਨਹੀਂ ਹੋਏਗਾ। ਸਾਡੀ ਲੜਾਈ ਲੰਬੀ ਜ਼ਰੂਰ ਹੋ ਸਕਦੀ ਹੈ, ਸਾਨੂੰ 1000 ਸਦੀਆਂ ਵੀ ਲੜਨਾ ਪਵੇ, 1 ਕਰੋੜ ਸਾਲ ਵੀ ਲੜਨਾ ਪਵੇ ਤਾਂ ਸਾਡੀ ਕੌਮ ਇਸ ਮਸਲੇ ਤੇ ਲਗਾਤਾਰ ਸੰਘਰਸ਼ ਕਰੇਗੀ। ਪਰ ਅਸੀਂ ਹੁਣ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕ ਕੇ ਇਹਦੀ ਅਧੀਨਗੀ ਮੰਨ ਕੇ MLA MP ਬਣਨ ਵਾਲੇ ਜਾਂ ਇਹਦੇ ਵਿੱਚ ਕੋਈ ਲੰਬੜਦਾਰੀਆਂ ਲੈ ਕੇ ਟਾਈਮ ਕੱਢਣ ਵਾਲੇ ਬੰਦੇ ਨੇ। ਇਹ ਗੱਲ ਇੱਥੇ ਚਰਚਾ ਦੀ ਮੰਗ ਕਰਦੀ ਆ ਕਿ ਜਦੋਂ ਮੀਰ ਮੰਨੂ ਹੋਣਾ ਵੇਲੇ, ਜ਼ਕਰੀਏ ਖਾਨ ਹੋਣਾ ਵੇਲੇ ਸਿੱਖਾਂ ਦੇ ਨਾਲ ਲਾਹੌਰ ਦਰਬਾਰ ਨੇ, ਸ਼ਾਹੀ ਦਰਬਾਰ ਨੇ ਤਾਲਮੇਲ ਕੀਤਾ, ਉਦੋਂ ਜਦੋਂ ਜਾਗੀਰ ਦਿੱਤੀ, ਜਾਗੀਰ ਕਿਹਾ ਵੀ ਜਗੀਰੀ ਲੈ ਲਓ, ਉਸ ਟਾਈਮ ਸਿੰਘਾਂ ਨੇ ਕਿਹਾ ਕਿ ਹਮ ਪਾਤਸ਼ਾਹੀ ਸਤਗੁਰ ਦਈ ਹੰਨੇ ਹੰਨੇ ਲਾਏ, ਜੈ ਜੈ ਬਹਿ ਤਖਤ, ਜੈ ਜੈ ਬਹਿ ਜ਼ਮੀਨ ਮਲ, ਤੈ ਤੈ ਤਖਤ ਬਣਾਏ। ਵੀ ਅਸੀਂ ਤਾਂ ਹੁਣ ਹਮ ਪਾਤਸ਼ਾਹੀ ਛੋੜ ਕੈਮ ਲੈ ਹੈ ਨਵਾਬੀ, ਪਰਾਧੀਨ ਤਿਸ ਮਾਹੇ ਖਰਾਬੀ। ਵੀ ਇਹ ਜਿਹੜੀ ਨਵਾਬੀ ਆ ਇਹ ਅਸੀਂ ਕਿਵੇਂ ਲੈ ਲਈਏ ਜਿਹਦੇ ਵਿੱਚ ਆਪਦੀ ਸਾਡੀ ਜਿਹੜੀ ਅਧੀਨਗੀ ਆ ਉਹ ਦਿੱਲੀ ਨਾਲ ਜਾਂ ਲਾਹੌਰ ਦੇ ਨਾਲ ਹੋਏਗੀ। ਸੋ ਅਸੀਂ ਇਸ ਚੀਜ਼ ਦੇ ਵਿੱਚ ਨਹੀਂ ਆਉਣਾ। ਤੋ ਪਰਾਧੀਨ ਤਿਸ ਮਾਹੇ ਖਰਾਬੀ ਦੀ ਜਿਹੜੀ ਗੱਲ ਵਾ ਉਹ ਕਰਨ ਵਾਲੇ ਜਿਹੜੇ ਸਾਡੇ ਲੀਡਰ ਸੀਗੇ, ਸਾਡੇ ਉਸ ਵੇਲੇ ਦੇ ਆਗੂ ਸੀ, ਉਹਨਾਂ ਨੇ ਜਿੱਥੇ ਇਹ ਗੱਲ ਰੱਖੀ ਉੱਥੇ ਨਾਲ ਜਦੋਂ ਬਾਅਦ ਵਿੱਚ ਨਵਾਬ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਤਾਂ ਇਹਦਾ ਮਤਲਬ ਉਹ ਜਾਗੀਰ ਜਿਹੜੀ ਸੀ, ਉਹ ਨਵਾਬੀ ਜਿਹੜੀ ਸੀ ਉਹ ਕਬੂਲ ਵੀ ਕੀਤੀ। ਪਰ ਉਹ ਕਬੂਲਣ ਮੌਕੇ ਸਿੱਖਾਂ ਨੇ ਆਪਦੀ ਪ੍ਰਭੂ ਸੱਤਾ ਨਹੀਂ ਸੀ ਤਿਆਗੀ, ਖਾਲਸੇ ਨੇ ਆਪਦੀ ਪ੍ਰਭੂ ਸੱਤਾ ਨੂੰ ਦਾਅ ਤੇ ਨਹੀਂ ਸੀ ਲਾਇਆ। ਤੇ ਅੱਜ ਜਦੋਂ ਅਸੀਂ ਇਸ ਮੌਜੂਦਾ ਭਾਰਤੀ ਢਾਂਚੇ ਦੇ ਵਿੱਚ ਆਪਦੀ ਪ੍ਰਭੂ ਸੱਤਾ ਤਿਆਗ ਕੇ ਵੜਦੇ ਆ ਤਾਂ ਅਸੀਂ ਬਹੁਤ ਗਲਤੀ ਕਰ ਰਹੇ ਹਾਂ। ਪਿਛਲੇ ਸਮਿਆਂ ਦੇ ਵਿੱਚ ਕੁਝ ਇਹੋ ਜਿਹੇ ਸੱਜਣ ਮਿੱਤਰਾਂ ਦੇ ਨਾਲ ਬੈਠਣ ਉੱਠਣ ਹੋਇਆ ਜਿਨ੍ਹਾਂ ਨੇ ਚਰਚਾ ਕਰਦਿਆਂ ਹੋਇਆਂ ਇਸ ਗੱਲ ਲਈ ਕਾਇਲ ਕਰਨਾ ਚਾਹਿਆ ਕਿ ਜੇਕਰ ਨਵਾਬ ਕਪੂਰ ਸਿੰਘ ਨਵਾਬ ਬਣ ਕੇ ਲਾਹੌਰ ਦਰਬਾਰ ਦੇ ਰਾਜ ਭਾਗ ਦੇ ਅਧੀਨ ਚੱਲ ਸਕਦਾ ਆ ਤੇ ਸਿੱਖਾਂ ਦੇ ਲਈ ਕੋਈ ਮਾੜਾ ਮੋਟਾ ਰਾਹ ਕੱਢ ਸਕਦੇ ਆ ਤਾਂ ਫਿਰ ਸਾਨੂੰ ਕਾਹਨੂੰ ਟੋਕਾ ਟਾਕੀ ਕਰਦੇ ਹੋ? ਸਾਨੂੰ ਮੁੱਖ ਮੰਤਰੀ ਬਣਨ ਦਾ, ਸਾਨੂੰ ਭਾਰਤੀ ਹਕੂਮਤੀ ਸਿਸਟਮ ਦੇ ਵਿੱਚ ਅਹੁਦੇ ਮਾਨਣ ਦਾ ਰਾਹ ਜਿਹੜਾ ਹੈ ਉਹ ਕਿਉਂ ਬੰਦ ਕਰਦੇ ਹੋ? ਜਦੋਂ ਕਿ ਉਦੋਂ ਵੀ ਖਾਲਸਾ ਰਾਜ ਲਈ ਲੜਦੇ ਲੜਦੇ ਜਿਹੜੇ ਉਸ ਵੇਲੇ ਦੇ ਜਰਨੈਲ ਸੀ ਉਹ ਨਾਲ ਦੀ ਨਾਲ ਉਸ ਵੇਲੇ ਦੀ ਹਾਕਮਾਂ ਦੀ ਅਧੀਨਗੀ ਜਿਹੜੀ ਸੀ ਉਹ ਮੰਨਦੇ ਰਹੇ। ਜਦੋਂ ਇਦਾਂ ਦੀਆਂ ਗੱਲਾਂ ਬਾਤਾਂ ਉਹਨਾਂ ਭਰਾਵਾਂ ਨੇ ਕੀਤੀਆਂ ਤਾਂ ਅਸੀਂ ਉਹਨਾਂ ਨੂੰ ਇਤਿਹਾਸਕ ਤੌਰ ਦੇ ਉੱਤੇ ਇਸ ਗੱਲ ਦੇ ਸਾਹਮਣੇ ਕਟਹਿਰੇ 'ਚ ਦੋਸ਼ੀਆਂ ਵਾਂਗੂ ਖੜਾ ਕੀਤਾ ਕਿ ਤੁਹਾਡੀ ਅਤੇ ਉਹਨਾਂ ਦੀ ਫਿਤਰਤ 'ਚ ਬੜਾ ਫਰਕ ਹੈ। ਤੁਸੀਂ ਅੱਜ ਦੇ ਜਿਹੜੇ ਆਗੂ ਨੇ ਇਹ ਜਿਹੜੇ ਨੇ ਉਹਨਾਂ ਨਵਾਬ ਕਪੂਰ ਸਿੰਘ ਵਰਗਿਆਂ ਵਾਂਗੂ ਨਹੀਂ ਹੈ। ਇਹ ਤਾਂ
ਰੋਟੀਆਂ ਕਾਰਨ ਪੂਰੇ ਤਾਲ ਵਾਲੀ ਗੱਲ ਹੈ। ਇਹਦੀ ਵਿਆਖਿਆ ਤੁਸੀਂ ਉਵੇਂ ਨਹੀਂ ਕਰ ਸਕਦੇ। ਨਵਾਬ ਕਪੂਰ ਸਿੰਘ ਨੇ ਨਵਾਬੀ ਲਈ ਸੀ ਖਾਲਸੇ ਦੀ ਚੜ੍ਹਤ ਲਈ। ਨਵਾਬ ਕਪੂਰ ਸਿੰਘ ਵੇਲੇ ਜਦੋਂ ਉਹ ਨਵਾਬ ਸੀ, ਉਦੋਂ ਖਾਲਸਾ ਪੰਥ ਦਮ ਲੈ ਕੇ ਹੋਰ ਜ਼ਿਆਦਾ ਵੱਡੀ ਲੜਾਈ ਖਾਲਸਾ ਰਾਜ ਲਈ ਲੜਨ ਲਈ ਤਿਆਰੀਆਂ ਕਰਦਾ ਸੀ। ਪਰ ਅੱਜ ਦਾ ਜਿਹੜਾ ਸਿਸਟਮ ਆ, ਅੱਜ ਜਦੋਂ ਪੰਜਾਬ 'ਚ ਕੋਈ ਮੁੱਖ ਮੰਤਰੀ ਬਣਦਾ ਹੈ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਆ ਤੇ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਆ, ਜਦੋਂ ਇਹ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਰਾਜ ਭਾਗ ਆਉਂਦਾ ਤਾਂ ਉਹ ਦਿੱਲੀ ਦਰਬਾਰ ਦੇ ਅਧੀਨ ਉਹਨਾਂ ਸਾਰੇ ਸਿੱਖਾਂ ਨੂੰ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਨੂੰ ਜਲੀਲ ਕਰਦੇ ਆ, ਉਹਨਾਂ ਦੇ ਉੱਤੇ ਮੁਕੱਦਮੇ ਬਣਾ ਕੇ ਉਹਨਾਂ ਨੂੰ ਜੇਲ੍ਹਾਂ 'ਚ ਸੁੱਟਦੇ। ਤੋਂ ਜਿਹੜਾ 1984 ਤੋਂ ਬਾਅਦ ਦਾ ਮਾਹੌਲ ਹੈ, ਉਦੋਂ ਬਾਅਦ ਵਿੱਚ ਜਿਹੜਾ ਮਰਜ਼ੀ ਮੁੱਖ ਮੰਤਰੀ ਬਣਦਾ, ਉਹਦੀ ਸਾਰੀ ਵਰਕਿੰਗ ਇਸ ਤਰ੍ਹਾਂ ਹੋਣੀ ਚਾਹੀਦੀ ਸੀ ਕਿ ਖਾਲਿਸਤਾਨੀ ਲਹਿਰ ਨੂੰ ਹੋਰ ਮਜ਼ਬੂਤ ਕਰ। ਪਰ ਇਹਨਾਂ ਲੋਕਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਕਿ ਜਦੋਂ ਸੱਤਾ ਹੱਥ ਥੱਲੇ ਆ ਜਾਂਦੀ ਆ, ਖਾਸ ਤੌਰ ਦੇ ਉੱਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੇ ਇਹਨਾਂ ਦਿਨਾਂ ਦੇ ਵਿੱਚ, ਉਹ ਸ਼ਰੇਆਮ ਖਾਲਿਸਤਾਨੀ ਲਹਿਰ ਦੇ ਖਿਲਾਫ ਭੁਗਤੇ। ਇਵੇਂ ਹੀ ਬਾਦਲ ਦਲ ਨੇ ਵੀ ਆਪਦੇ ਰਾਜ ਭਾਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਖਾਲਿਸਤਾਨੀਆਂ ਨੂੰ ਤੇ ਖਾਲਿਸਤਾਨ ਦੇ ਕਨਸੈਪਟ ਨੂੰ ਰੱਦਿਆ। ਉਹ ਜਿਹੜੇ ਇਹ ਲੋਕ ਨੇ, ਇਹਨਾਂ ਦੀ ਜਿਹੜੀ ਸਾਰੀ ਵਰਕਿੰਗ ਆ, ਇਹਨੂੰ ਨਵਾਬ ਕਪੂਰ ਸਿੰਘ ਵਾਲੀ ਵਰਕਿੰਗ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਉਹ ਤਾਂ ਜਦੋਂ ਗੱਦੀ ਉਹਨਾਂ ਨੇ ਲਈ ਤਾਂ ਉਹਨਾਂ ਨੇ ਗੱਦੀ ਲਈ ਖਾਲਸੇ ਦੇ ਰਾਜ ਦੀ ਜਿਹੜੀ ਆ ਚੜ੍ਹਤ ਬਣਾਉਣ ਦੇ ਲਈ, ਇਹੋ ਜਿਹਾ ਮਾਹੌਲ ਬਣਾਉਣ ਦੇ ਲਈ ਜਿਹਦੇ ਨਾਲ ਖਾਲਸਾ ਰਾਜ, ਪ੍ਰਭੂ ਸੱਤਾ ਸੰਪੰਨ ਖਾਲਸਾ ਰਾਜ ਕਾਇਮ ਹੋ ਸਕੇ। ਪਰ ਅੱਜ ਜਿਹੜਾ ਸਮਾਂ, ਜਿਹੜਾ ਕੁਝ ਇਹ ਕਰਦੇ ਆ, ਜਿਹੜੇ ਹੁਣ ਸੱਤਾ ਚਾਹੁੰਦੇ ਨੇ, ਇਹ ਖਾਲਿਸਤਾਨੀ ਲਹਿਰ ਦਾ ਲੱਕ ਤੋੜਨ ਲਈ ਕਰਦੇ ਆ। ਤੇ ਇੱਥੇ ਸਾਰਾ ਜਿਹੜਾ ਹਕੂਮਤੀ ਢਾਂਚਾ ਉਹ ਪੰਥ ਪ੍ਰਸਤ ਲੋਕਾਂ ਦੇ ਖਿਲਾਫ ਭੁਗਤਦਾ। ਸਾਡੇ ਸਾਹਮਣੇ ਹੈ ਕਿ ਖਾਲਿਸਤਾਨੀ ਲਹਿਰ ਦੀ ਹਮਾਇਤ ਕਰਾਉਣ ਦੀ ਤਾਂ ਗੱਲ ਬੜੀ ਦੂਰ ਆ। ਜਿਹੜੇ ਭਾਰਤੀ ਹਕੂਮਤੀ ਤਾਂਤਰ ਦੀ ਨੌਕਰੀ ਕਰਦੇ ਆ, ਉਹਨਾਂ ਦਾ ਸਿੱਖੀ ਦਾ ਜਜ਼ਬਾ ਇੰਨੀ ਬੁਰੀ ਤਰ੍ਹਾਂ ਮਰ ਮੁੱਕ ਜਾਂਦਾ ਹੈ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਮਸਲਾ ਆਉਂਦਾ, ਬੇਅਦਬੀਆਂ ਦਾ ਮਸਲਾ ਆਉਂਦਾ, ਇਹ ਉਦੋਂ ਵੀ ਸਿੱਖੀ ਨਹੀਂ ਜਾਗਦੀ, ਉਦੋਂ ਵੀ ਜ਼ਮੀਰ ਇਹਨਾਂ ਨੂੰ ਲਾਹਣਤਾਂ ਨਹੀਂ ਪਾਉਂਦੀ ਕਿ ਦੁਰਫਿੱਟੇ ਮੂੰਹ ਇਹੋ ਜਿਹੀ ਥਾਣੇਦਾਰੀ ਦੇ, ਮੈਂ ਇਹੋ ਜਿਹਾ SSP ਬਣ ਕੇ ਕੀ ਖੱਟ ਲਿਆ, ਜੇਕਰ ਮੈਂ ਆਪਦੇ ਧਰਮ ਦੇ, ਆਪਦੇ ਇਸ਼ਟ ਦੀ ਬੇਅਦਬੀ ਹੁੰਦੀ ਦੇਖ ਕੇ ਮੈਂ ਉਹਨਾਂ ਦੁਸ਼ਮਣਾਂ ਨੂੰ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਆ, ਉਹਨਾਂ ਨੂੰ ਫੜ ਨਹੀਂ ਸਕਦਾ ਤੇ ਉਹਨਾਂ ਨੂੰ ਸਜ਼ਾਵਾਂ ਨਹੀਂ ਦਵਾ ਸਕਦਾ। ਕੀ ਉਹਨਾਂ ਲੋਕਾਂ ਦੀ ਬਾਰੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਖਾਸ ਤੌਰ ਦੇ ਉੱਤੇ ਬਰਗਾੜੀ ਕਾਂਡ ਬੇਅਦਬੀਆਂ ਕੀਤੀਆਂ ਜਾਂ ਹੋਰ ਆ, ਉਹਨਾਂ ਸਾਰਿਆਂ ਨੂੰ ਸੱਤਾ 'ਚ ਆਉਣ ਤੋਂ ਬਾਅਦ, ਚਾਹੇ ਉਹ ਕਾਂਗਰਸੀ ਸਿੱਖ ਨੇ, ਚਾਹੇ ਉਹ ਭਾਜਪਾਈ ਸਿੱਖ ਨੇ ਤੇ ਚਾਹੇ ਉਹ ਬਾਦਲ ਦਲੀਏ ਸਿੱਖ, ਉਹ ਸਾਰੇ ਸਿੱਖ ਜਿਹੜੇ ਖਾਲਿਸਤਾਨੀਆਂ ਨੂੰ ਨਿੱਤ ਕੋਸਦੇ ਆ ਤੇ ਜਿਹੜੇ ਕਹਿੰਦੇ ਆ ਕਿ ਹਿੰਦੁਸਤਾਨ ਬੜਾ ਮਹਾਨ ਹੈ, ਉਹ ਕੀ ਆਪਦੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਇੱਕ ਨਿੱਕੀ ਜੀ ਸਜ਼ਾ ਵੀ ਕਰਵਾ ਸਕਿਆ ਇਸ ਸਿਸਟਮ ਦੇ ਵਿੱਚ? ਤੇ ਜੇਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਪੱਤੀ ਕਰਨ ਵਾਲਿਆਂ ਨੂੰ ਵੀ ਸਜ਼ਾ ਨਹੀਂ ਦਵਾ ਸਕਦੇ, ਜੇਕਰ ਸਿੱਖੀ ਦੇ ਦੁਸ਼ਟਾਂ ਦੇ ਖਿਲਾਫ ਬਣਦੀ ਕਾਨੂੰਨ ਅਨੁਸਾਰ ਕਾਰਵਾਈ ਵੀ ਨਹੀਂ ਕਰਨ ਦੀ ਜ਼ਰੂਰਤ, ਤਾਂ ਫਿਰ ਇਹ ਜਿਹੜਾ ਹਿੰਦੁਸਤਾਨ ਜਿੰਦਾਬਾਦ ਦਾ ਛੁਣਛਣਾ ਇਹ ਵਜਾ ਕੇ ਖੱਟਿਆ ਕੀ ਆਉਣ ਵਾਲੀਆਂ ਸਦੀਆਂ ਦੇ ਵਿੱਚ ਜਦੋਂ ਇਹਨਾਂ ਵੇਲਿਆਂ ਦਾ ਇਤਿਹਾਸ ਲਿਖਿਆ ਜਾਊ, ਉਦੋਂ ਇਹੀ ਨਹੀਂ ਲਿਖਿਆ ਜਾਊਗਾ ਕਿ 1984 ਤੋਂ ਬਾਅਦ ਜਦੋਂ ਖਾਲਸਾ ਪੰਥ ਖਾਲਿਸਤਾਨ ਦੀ ਗੱਲ ਕਰਦਾ ਸੀ, ਉਦੋਂ ਬਥੇਰੇ ਸਿੱਖ ਇਹੋ ਜਿਹੇ ਵੀ ਸੀ ਜਿਹੜੇ ਦਿੱਲੀ ਦਰਬਾਰ ਦੀ ਅਧੀਨਗੀ ਤਾਂ ਮੰਨਦੇ ਹੀ ਸੀ, ਨਾਲ ਦੀ ਨਾਲ ਭਾਰਤੀ ਮੁਖਤਾਰਾਂ ਨੂੰ ਮੱਥਾ ਟੇਕ ਕੇ ਉਹਨਾਂ ਲੋਕਾਂ ਦੇ ਹੱਕ ਵਿੱਚ ਵੀ ਭੁਗਤਦੇ ਰਹੇ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਕਰਦੇ। ਕੌਣ ਬਚਾਉਂਦਾ ਡੇਰਾ ਸਰਸਾ ਵਾਲਿਆਂ? ਤੇ ਜਿਹੜੇ ਲੋਕ, ਜਿਹੜੇ ਸਿੱਖ ਨੌਜਵਾਨ ਪੰਥਕ ਜਜ਼ਬੇ ਤਹਿਤ ਡੇਰਾ ਸਰਸਾ ਦੇ ਉਹਨਾਂ ਦੁਸ਼ਟਾਂ ਨੂੰ
ਹੱਥੀਂ ਇਨਸਾਫ ਕਰਨ ਦੇ ਲਈ ਮੈਦਾਨ ਵਿੱਚ ਆਉਂਦੇ ਆ, ਉਹਨਾਂ ਦੇ ਖਿਲਾਫ ਕੌਣ ਬੋਲਦਾ? ਹੋਣਾ ਤਾਂ ਇਹ ਚਾਹੀਦਾ ਕਿ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਉਹਨਾਂ ਨੂੰ ਬੇਅਦਬੀ ਦਾ ਖਿਆਲ ਤੱਕ ਨਾ ਆਉਂਦਾ, ਪਰ ਬੇਅਦਬੀਆਂ ਕਰਨ ਤੋਂ ਬਾਅਦ ਵੀ ਉਹਨਾਂ ਦੇ ਹੱਕ ਦੇ ਵਿੱਚ ਆ ਜਿਹੜੇ ਲੀਡਰ ਨੇ, ਜਿਹੜੇ ਕਾਂਗਰਸੀ ਤੇ ਅਕਾਲੀ ਤੇ ਭਾਜਪਾਈ ਸਿੱਖ ਨੇ, ਜਿਹੜੇ ਭਾਰਤੀ ਹਕੂਮਤੀ ਤੰਤਰ ਨੂੰ ਮੰਨਦੇ ਲੋਕ ਨੇ ਸਿੱਖ ਨੇ, ਇਹ ਸਾਰੇ ਉਹਨਾਂ ਦੇ ਹੱਕ 'ਚ ਬੋਲਦੇ। ਬੜੇ ਪੁਲਿਸ ਵਾਲੇ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਚਾਅ ਚੜਿਆ ਪਿਆ ਕਿ ਅਸੀਂ ਉਹਨਾਂ ਦੁਸ਼ਟਾਂ ਨੂੰ ਬਚਾਉਣਾ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ। ਬੜੇ ਇਹੋ ਜਿਹੇ ਜਿਹੜੇ ਸਿਆਸੀ ਲੀਡਰ ਨੇ, ਬੜੀਆਂ ਇਹੋ ਜਿਹੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਤੇ ਕਾਰਜਕਰਤਾ ਨੇ, ਵਰਕਰ ਨੇ, ਜਿਹੜੇ ਡੇਰਾ ਸਰਸਾ ਦੀ ਵੋਟ ਲੈਣ ਦੇ ਲਈ ਉਹਨਾਂ ਦੁਸ਼ਟਾਂ ਦੇ ਹੱਕ ਵਿੱਚ ਖੜੇ ਆ। ਤੇ ਇਹ ਲੋਕ ਸਭ ਤੋਂ ਭੈੜਾ ਉਹਨਾਂ ਲੋਕਾਂ ਨੂੰ ਨਹੀਂ ਮੰਨਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਹੱਥੀਂ ਬੇਪਤੀ ਕੀਤੀਆਂ ਨੇ, ਉਲਟਾ ਉਹਨਾਂ ਨੂੰ ਮਾੜਾ ਮੰਨਦੇ ਆ ਜਿਹੜੇ ਕਹਿੰਦੇ ਆ ਅਸੀਂ ਉਹਨਾਂ ਦੁਸ਼ਟਾਂ ਨੂੰ ਸੋਧਾ ਲਾਉਣਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ। ਤੇ ਇਹ ਸਭ ਤੋਂ ਮਾੜਾ ਉਹਨਾਂ ਲੋਕਾਂ ਨੂੰ ਮੰਨਦੇ ਆ ਜਿਹੜੇ ਸਿੱਖ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਤੇ ਉਹਨਾਂ ਜ਼ਾਲਮ ਤੇ ਬੁੱਚੜ ਪੁਲਸੀਆਂ ਨੂੰ ਵੀ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਸਿੱਖਾਂ ਉੱਤੇ ਵਧੀਕੀ ਕੀਤੀ, ਗੋਲੀ ਚਲਾਈ ਤੇ ਇਨਸਾਫ ਮੰਗਦੇ ਤੇ ਦੁਸ਼ਟਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਸੋ ਇਹੋ ਜਿਹੇ ਜਿਹੜੇ ਸਿੱਖ ਨੇ, ਜਿਹੜੇ ਭਾਰਤੀ ਹਕੂਮਤੀ ਮਸ਼ੀਨਰੀ ਦੀ ਅਧੀਨਗੀ ਕਬੂਲ ਕੇ ਸਿੱਖ ਹਿੱਤਾਂ ਤੇ ਸਿੱਖ ਜਜ਼ਬਾਤਾਂ ਦੇ ਖਿਲਾਫ ਭੁਗਤ ਰਹੇ ਨੇ, ਉਹ ਪਤਾ ਨਹੀਂ ਕਿਹੜੇ ਮੂੰਹ ਨਾਲ ਆਪਦੇ ਆਪ ਨੂੰ ਨਵਾਬ ਕਪੂਰ ਸਿੰਘ ਤੇ ਉਹਨਾਂ ਵੇਲਿਆਂ ਦੇ ਸਿੱਖਾਂ ਦੇ ਵਾਂਗੂ ਉਹਨਾਂ ਦੇ ਨਾਲ ਤੁਲਨਾ ਕਰਨ ਲੱਗੇ ਹੋਏ। ਸੋ ਇਹ ਗੱਲ ਬਿਲਕੁਲ ਨਹੀਂ ਹੋ ਸਕਦੀ ਕਿ ਜਿਵੇਂ ਨਵਾਬ ਕਪੂਰ ਸਿੰਘ ਅਤੇ ਉਹਨਾਂ ਵੇਲਿਆਂ ਦੇ ਸਿੱਖਾਂ ਦਾ ਲਾਹੌਰ ਦਰਬਾਰ ਨਾਲ ਤਾਲਮੇਲ ਸੀ, ਵੀ ਸਾਡਾ ਵੀ ਜੀ ਅੱਜ ਦੇ ਜਿਹੜੇ ਲੋਕ ਸਮਝਦੇ ਆ ਕਿ ਸਾਡਾ ਵੀ ਜੀ ਉਹੋ ਜਿਹਾ ਕੋਈ ਤਾਲਮੇਲ ਆ। ਇਹ ਤਾਲਮੇਲ ਉਵੇਂ ਦਾ ਬਿਲਕੁਲ ਨਹੀਂ ਹੈਗਾ। ਅੱਜ ਦਾ ਜਿਹੜਾ ਸਮਾਂ ਉਹਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਜ਼ਮੀਰ ਜਿਹੜੀ ਆ ਉਹਨੂੰ ਦਿੱਲੀ ਦੇ ਕੋਲੇ ਗਹਿਣੇ ਪਾ ਕੇ ਖਾਲਿਸਤਾਨ ਅਤੇ ਸਿੱਖ ਹਿੱਤਾਂ ਦੇ ਉਲਟ ਭੁਗਤਿਆ ਜਾ ਰਿਹਾ। ਸੋ ਸਾਡੇ ਲਈ ਖਾਸ ਤੌਰ ਤੇ ਖਾਲਿਸਤਾਨੀ ਜਾਂ ਪੰਥ ਪ੍ਰਸਤ ਲੋਕਾਂ ਦੇ ਲਈ ਅੱਜ ਦੇ ਸਮੇਂ ਵਿੱਚ ਬਾਕੀ ਸਾਰੇ ਕੰਮ ਪਾਸੇ ਛੱਡ ਕੇ ਹੁਣ ਸਾਡੇ ਕੋਲ ਇੱਕ ਇਹ ਵਕਤ ਵਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਬਾਦਲ ਦਲ ਵੱਲੋਂ ਜਥੇਦਾਰ ਨੇ, ਜਦੋਂ ਉਹਨਾਂ ਨੇ ਵੀ ਇਹ ਗੱਲ ਕਹਿਤੀ ਆ ਕਿ ਸਾਰੇ ਸੰਸਾਰ ਦੇ ਵਿੱਚ ਦੱਸੋ ਤਾਂ ਸਹੀ ਕਿਹੜਾ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ, ਤਾਂ ਉਹਨਾਂ ਦੀ ਇਸ ਸਟੇਟਮੈਂਟ ਦੀ ਛੇਡੋ ਹੇਠ ਇਹਨੂੰ ਆਧਾਰ ਬਣਾ ਕੇ ਥਾਂ ਥਾਂ ਦੇ ਉੱਤੇ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਖਾਲਿਸਤਾਨ ਪ੍ਰਤੀ ਜੋ ਸ਼ੰਕੇ ਨੇ, ਜੋ ਖਾਲਿਸਤਾਨ ਪ੍ਰਤੀ ਲੋਕਾਂ ਦੇ ਇਤਰਾਜ਼ ਨੇ, ਉਹਨਾਂ ਨੂੰ ਦੂਰ ਕੀਤਾ ਜਾਵੇ ਤੇ ਸਾਰੀ ਦੁਨੀਆ ਦੇ ਵਿੱਚ ਸਾਰੇ ਲੋਕਾਂ ਨੂੰ ਖਾਲਿਸਤਾਨ ਦੀ ਹਮਾਇਤ ਵਿੱਚ ਜਿਹੜਾ ਹੈਗਾ ਉਹ ਲਿਆਉਣ ਦੇ ਯਤਨ ਕੀਤੇ ਜਾਣ। ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਬਿਨਾਂ ਮੰਗਿਆ ਤਾਂ ਬਿਨਾਂ ਰੋਇਆ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਜੇ ਅਸੀਂ ਦੜ ਵੱਟ ਕੇ ਬੈਠੇ ਰਵਾਂਗੇ ਕਿ ਆਪੇ ਸਮਾਂ ਆਊਗਾ, ਆਪੇ ਵੇਲਾ ਆਊਗਾ, ਹੁਣ ਤਾਂ ਅਸੀਂ ਕਿਸੇ ਨੂੰ ਇਹ ਨਹੀਂ ਨਾ ਕਹਿ ਰਹੇ ਕਿ ਅਸਾਲਟਾਂ ਚੱਕ ਲਓ, ਹੁਣ ਤਾਂ ਅਸੀਂ ਕਿਸੇ ਨੂੰ ਹਥਿਆਰ ਚੱਕਣ ਲਈ ਨਹੀਂ ਕਹਿ ਰਹੇ। ਜਿਨ੍ਹਾਂ ਨੇ ਚੱਕੀਆਂ ਉਹਨਾਂ ਦਾ ਧੰਨਵਾਦ, ਜੋ ਸੱਚੇ ਪਾਤਸ਼ਾਹ ਦੀ ਭੈ ਭਾਵ ਵਿੱਚ ਸੇਵਾ ਕੀਤੀ ਤੇ ਜਿਨ੍ਹਾਂ ਨੇ ਜਿਹੜੇ ਕਰ ਰਹੇ ਨੇ ਉਹ ਆਪਦਾ ਜਾਣਨ। ਪਰ ਅਸੀਂ ਸਾਰੇ ਲੋਕਾਂ ਨੂੰ ਇਹੀ ਕਹਿੰਦੇ ਆ ਕਿ ਖਾਲਿਸਤਾਨ ਦਾ ਵਿਰੋਧ ਕਿਉਂ ਕਰਨਾ, ਕਿਉਂ ਖਾਲਿਸਤਾਨ ਦੇ ਖਿਲਾਫ ਭੁਗਤਣਾ, ਕਿਉਂ ਨਹੀਂ ਚੁੱਪ ਕਰ ਜਾਣਾ ਜਾਂ ਖਾਲਿਸਤਾਨ ਦੀ ਹਮਾਇਤ ਕਰ ਜਾਣਾ। ਸੋ ਇਹ ਗੱਲ ਸਾਰੇ ਸੰਸਾਰ ਦੇ ਵਿੱਚ ਲੋਕਾਂ ਦੇ ਦਰਾਂ 'ਚ ਘਰਾਂ 'ਚ ਲੈ ਕੇ ਜਾਣ ਦੀ ਅੱਜ ਦੀ ਤਰੀਕ 'ਚ ਬਹੁਤ ਵੱਡੀ ਲੋੜ। ਪਰ ਸਾਡੇ ਖਾਲਿਸਤਾਨੀ ਭਰਾ ਜਿਹੜੇ ਨੇ ਉਹ ਕਈ ਹੋਰ ਚੱਕਰਾਂ 'ਚ ਪੈ ਹੋਏ ਨੇ। ਮੈਂ ਕਹਿਣਾ ਕਿ ਰਵਨੀਤ ਬਿੱਟੂ ਵਰਗੇ ਜਾਂ ਹੋਰ ਖਾਲਿਸਤਾਨ ਦੇ ਵਿਰੋਧੀ ਜਿਹੜੇ ਨੇ ਉਹਨਾਂ ਦੀ ਚਿੰਤਾ ਕਰਨੀ ਬੰਦ ਕਰ ਦਿਓ। ਇਹ ਕੱਖ ਨਹੀਂ ਤੁਹਾਡਾ ਵਿਗਾੜ ਸਕਦੇ, ਇਹਨਾਂ ਦੇ ਬੋਲਿਆ ਕਰਿਆ ਕੁਛ ਨਹੀਂ ਹੋਣਾ। ਜੋ ਬਣਨਾ ਜੋ ਹੋਣਾ ਉਹ ਤੁਹਾਡੇ ਕੀਤਿਆਂ ਹੋਣਾ। ਪਰ ਆਪਾਂ ਇੱਕ ਹਲਕੀ ਫੁਲਕੀ ਜੀ ਹੁਣ ਤੱਕ ਗੱਲ ਚਲਾਈ ਆ ਤੇ ਉਹਦੇ ਵਿੱਚ ਅੱਜ ਹੁਣ ਵੇਲਾ ਦਿਨੋਂ ਦਿਨ ਜਿਹੜਾ ਹੈਗਾ ਉਹ ਆ ਰਿਹਾ। ਆਉਣ ਵਾਲੇ ਸਾਲਾਂ 'ਚ ਮਹੀਨਿਆਂ ਦੇ ਵਿੱਚ ਵੱਧ ਤੋਂ ਵੱਧ ਪੰਥ ਦੀ ਗੱਲ, ਕੌਮ ਦੀ ਗੱਲ ਦੁਨੀਆ ਦੇ ਵਿੱਚ ਲੈ ਕੇ ਜਾਈਏ ਤੇ ਖਾਸ ਤੌਰ ਦੇ ਉੱਤੇ ਜਿਹੜੇ ਆਪਦੇ ਭੈਣ ਭਰਾ ਨੇ, ਜਿਹੜੇ ਸਿੱਖਾਂ ਦੇ ਘਰਾਂ 'ਚ ਜੰਮੇ ਜਾਏ ਆ ਪਰ ਖਾਲਿਸਤਾਨ ਦੇ ਖਿਲਾਫ ਨੇ, ਉਹਨਾਂ ਸਾਰਿਆਂ ਦੇ ਬਾਰੇ ਉਹਨਾਂ ਦੇ ਲਈ ਇੱਕ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਡਾਕੂਮੈਂਟ ਆ ਉਹ ਤਿਆਰ ਕੀਤੇ ਜਾਣ
ਕੁਐਸਚਨਰ ਤਿਆਰ ਕੀਤੇ ਜਾਣ, ਸਵਾਲ ਜਵਾਬ ਦੇ ਰੂਪ ਦੇ ਵਿੱਚ ਲਿਟਰੇਚਰ ਪੈਦਾ ਕੀਤਾ ਜਾਵੇ ਕਿ ਭਾਈ ਖਾਲਿਸਤਾਨ ਜਿਹੜਾ ਹੈ ਉਹ ਕਿਉਂ ਜ਼ਰੂਰੀ ਆ, ਖਾਲਿਸਤਾਨ ਜੇ ਨਾ ਬਣਿਆ ਤਾਂ ਸਿੱਖੀ ਅਤੇ ਸਿੱਖਾਂ ਦਾ ਬੁਰਾ ਹਾਲ ਹੋਵੇ। ਸੋ ਇੱਕ ਤਾਂ ਸਥਿਤੀ ਉਹ ਆ, ਕੱਲ ਵੀ ਇੱਕ ਸੱਜਣ ਦਾ ਫੋਨ ਆਇਆ, ਉਹਨੇ ਵੀ ਚਰਚਾ ਕੀਤੀ ਕਿ ਭਾਜੀ ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਪਰ ਸਿੱਖਾਂ ਦਾ ਤਾਂ ਇੰਨਾ ਮਾੜਾ ਹਾਲ ਆ ਕਿ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟਾਂ ਕਰਕੇ ਇਸ ਤਰ੍ਹਾਂ ਕਿਹਾ ਗਿਆ, ਉਹਨੇ ਕੁਝ ਮਸਲੇ ਛੇੜੇ। ਮੈਂ ਉਸ ਨਾਲ ਵੀ ਗੱਲ ਇਹੀ ਕੀਤੀ, ਅੱਜ ਉਹ ਵੀ ਗੱਲ ਇੱਥੇ ਸੰਗਤ ਨਾਲ ਸਾਂਝੀ ਕਰਨੀ ਬਣਦੀ ਆ ਕਿ ਭਾਈ ਜੇਕਰ ਇੰਨਾ ਮਾੜਾ ਹਾਲ ਹੋ ਗਿਆ ਹੈ ਕਿ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਖੜ ਕੇ ਜਾਤ ਦੇ ਆਧਾਰ ਤੇ ਵਿਤਕਰੇ ਕਰਨ ਵਾਲੀ ਗੱਲ ਗੁਰਦੁਆਰਾ ਸਾਹਿਬ ਤੋਂ ਸਪੀਕਰ ਰਾਹੀਂ ਪ੍ਰਚਾਰੀ ਜਾ ਰਹੀ ਹੈ, ਤਾਂ ਇਹਦਾ ਮਤਲਬ ਹੈਗਾ ਕਿ ਹਿੰਦੁਸਤਾਨ ਦੇ ਵਿੱਚ ਇਹ ਗੱਲਾਂ ਹੋ ਸਕਦੀਆਂ, ਪਰ ਖਾਲਿਸਤਾਨ 'ਚ ਨਹੀਂ ਹੋ ਸਕਦੀ। ਖਾਲਿਸਤਾਨ ਦੇ ਵਿੱਚ ਜਾਤ ਦੇ ਆਧਾਰ ਦੇ ਉੱਤੇ ਪਹਿਲੀ ਗੱਲ ਤਾਂ ਉਹਦੀ ਜ਼ਰੂਰਤ ਹੀ ਨਹੀਂ ਪੈਣੀ ਕਿ ਜਾਤ ਪਾਤ ਦਾ ਮੁੱਦਾ ਇਸ ਤਰ੍ਹਾਂ ਦਾ ਹੋ। ਦੂਜੀ ਗੱਲ, ਅਸੀਂ ਕਾਰਨ ਹੀ ਉਹ ਸਾਰੇ ਪਹਿਲਾਂ ਖਤਮ ਕਰਾਂਗੇ ਜਿਨ੍ਹਾਂ ਕਰਕੇ ਗੁਰਦੁਆਰੇ ਵਿੱਚ ਇਹੋ ਜਿਹੀ ਅਨਾਉਂਸਮੈਂਟ ਕਰਨੀ ਪਈ। ਤੀਜੀ ਗੱਲ ਇਹ ਕਿ ਜਿਹੜਾ ਸਾਡਾ ਧਰਮ ਆ, ਧਰਮ ਤਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਜਾਤ ਦੇ ਆਧਾਰ ਤੇ ਕੋਈ ਗੱਲ ਹੋਵੇ। ਨਾ ਸਾਡਾ ਅਕਾਲ ਤਖਤ ਸਾਹਿਬ, ਨਾ ਸਾਡੀ ਸਿੱਖ ਰਹਿਤ ਮਰਿਆਦਾ, ਨਾ ਸ਼੍ਰੋਮਣੀ ਕਮੇਟੀ, ਨਾ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਨਾ ਸਾਡੇ ਗੁਰੂ ਸਾਹਿਬਾਨ ਦਾ ਕੋਈ ਆਦੇਸ਼ ਇਸ ਗੱਲ ਦੀ ਹਮਾਇਤ ਕਰਦਾ ਕਿ ਜਾਤ ਦੇ ਆਧਾਰ ਦੇ ਉੱਤੇ ਕੋਈ ਵਿਤਕਰਾ ਜਾਂ ਕੋਈ ਗੱਲ ਹੋ। ਹਾਂ, ਉੱਥੇ ਜਿਨ੍ਹਾਂ ਨੇ ਇਹ ਗੱਲ ਕੀਤੀ ਆ ਉਹਨਾਂ ਨੇ ਸਿੱਖੀ ਅਨੁਸਾਰ ਬਿਲਕੁਲ ਗਲਤ ਕੀਤੀ, ਤੇ ਉਹਨਾਂ ਲੋਕਾਂ ਨੂੰ ਜੇ ਅੱਜ ਡਰ ਨਹੀਂ ਹੈ, ਧਰਮ ਦਾ ਵੀ ਡਰ ਨਹੀਂ ਤੇ ਕਾਨੂੰਨ ਦਾ ਵੀ ਡਰ ਨਹੀਂ, ਜੇ ਅੱਜ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਇੱਥੇ ਮਾੜੀ ਤੋਂ ਮਾੜੀ, ਨੀਚ ਤੋਂ ਨੀਚ ਹਰਕਤ ਕਰ ਲਈ ਤਾਂ ਅਕਾਲ ਤਖਤ ਸਾਹਿਬ ਤੇ ਸਾਡੇ ਘੜੀਸੇ ਨਹੀਂ ਪੈਣਗੇ, ਜਾਂ ਸਿੱਖ ਜਜ਼ਬਾਤ ਸਾਡੇ ਖਿਲਾਫ ਨਹੀਂ ਭੁਗਤਣਗੇ, ਜਾਂ ਸਿੱਖਾਂ 'ਚ ਸਾਡੀ ਹੇਠੀ ਨਹੀਂ ਹੋਊਗੀ, ਜਾਂ ਸਾਡੀ ਬਦਨਾਮੀ ਨਹੀਂ ਹੋਊਗੀ, ਜੇ ਉਹਨਾਂ ਨੂੰ ਇਹ ਲੱਗਦਾ ਤਾਂ ਉਹਦਾ ਕਾਰਨ ਕੀ ਆ? ਉਹਦਾ ਕਾਰਨ ਇਹੀ ਆ ਨਾ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਇਸ ਗੱਲ ਦਾ ਡਰ ਨਹੀਂ ਹੋਣਾ ਚਾਹੀਦਾ ਕਿ ਸਿੱਖਾਂ ਦੀਆਂ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਜਾਂ ਉੱਥੇ ਬੈਠੇ ਆਗੂ ਨੇ ਵੀ ਉਹ ਸਾਡੇ ਖਿਲਾਫ ਕੋਈ ਕਾਰਵਾਈ ਕਰਨਗੇ। ਜੇਕਰ ਉਹਨਾਂ ਨੂੰ ਇਸ ਗੱਲ ਦਾ ਮਨ ਵਿੱਚ ਖੌਫ ਨਹੀਂ ਹੈ ਕਿ ਜਿਹੜਾ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਜਾਤ ਦੇ ਆਧਾਰ ਦੇ ਉੱਤੇ ਵਿਤਕਰੇ ਕਰਨ ਵਾਲੀਆਂ ਗੱਲਾਂ ਸਟੇਜ ਤੋਂ ਅਨਾਉਂਸ ਕਰਾਂਗੇ ਤੇ ਸਾਨੂੰ ਕੋਈ ਕਾਨੂੰਨ ਹੱਥ ਨਹੀਂ ਪਾਊਗਾ, ਜੇ ਉਹਨਾਂ ਨੂੰ ਧਰਮ ਦਾ ਜਾਂ ਕਾਨੂੰਨ ਦਾ ਅੱਜ ਕੋਈ ਡਰ ਨਹੀਂ ਹੈ ਤਾਂ ਇਸ ਕਰਕੇ ਨਹੀਂ ਹੈ ਕਿਉਂਕਿ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ। ਜੇਕਰ ਖਾਲਿਸਤਾਨ ਹੋਵੇ ਤਾਂ ਉੱਥੇ ਧਰਮ ਦਾ ਵੀ ਡਰ ਹੋਊਗਾ ਤੇ ਉੱਥੇ ਕਾਨੂੰਨ ਦਾ ਵੀ ਡਰ ਹੋਊਗਾ, ਤੇ ਸਜ਼ਾ ਵੀ ਇਹੋ ਜਿਹੀ ਮਿਸਾਲੀ ਸਜ਼ਾ ਹੋਏਗੀ ਜਿਹੜਾ ਇਹੋ ਜਿਹੇ ਗਲਤ ਕੰਮ ਕਰੂ ਜਿਹਦੇ ਨਾਲ ਸਾਰੇ ਸੰਸਾਰ ਦੇ ਲੋਕ ਕਹਿਣਗੇ ਕਿ ਧੰਨ ਹੈ ਸਿੱਖੀ, ਧੰਨ ਹੈ ਖਾਲਿਸਤਾਨ ਦਾ ਸੰਵਿਧਾਨ, ਖਾਲਿਸਤਾਨ ਦਾ ਉਹ ਸੰਵਿਧਾਨ ਜਿਹੜਾ ਗੁਰੂ ਆਦਰਸ਼ ਅਨੁਸਾਰ ਬਣਿਆ। ਸੋ ਜਿੱਥੇ ਹਿੰਦੁਸਤਾਨ ਦੇ ਵਿੱਚ ਮਨੂ ਸਿਮਰਤੀ, ਚਾਣਕਿਆ ਨੀਤੀ ਤੇ ਇਹੋ ਜਿਹੀਆਂ ਹੋਰ ਜਿਹੜੀਆਂ ਮਨੁੱਖਤਾ ਦੀਆਂ ਵੰਡੀਆਂ ਪਾਉਣ ਵਾਲੀਆਂ, ਮਨੁੱਖਾਂ ਦੇ ਉੱਤੇ ਜ਼ੁਲਮ ਅਤੇ ਸ਼ੋਸ਼ਣ ਕਰਨ ਵਾਲੀਆਂ ਜਿਹੜੀਆਂ ਰਚਨਾਵਾਂ ਨੇ, ਉਹਨਾਂ ਤੋਂ ਪ੍ਰੇਰਨਾ ਲੈ ਕੇ ਰਾਜ ਪ੍ਰਬੰਧ ਚੱਲਦਾ, ਉੱਥੇ ਖਾਲਿਸਤਾਨ ਦਾ ਰਾਜ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਚੱਲਣਾ। ਸੋ ਇੱਕ ਪਾਸੇ ਤਾਂ ਉਹ ਮਾਹੌਲ ਆ ਜਦੋਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਮਾਹੌਲ ਸਿਰਜਿਆ ਜਾ ਰਿਹਾ, ਇੱਕ ਉਹ ਮਾਹੌਲ ਆ ਜਦੋਂ ਸਿੱਖੀ ਅਤੇ ਸਿੱਖਾਂ ਦੀ ਚੜ੍ਹਦੀ ਕਲਾ ਹੋਣੀ ਆ। ਸੋ ਪੰਥ ਦੇ ਬੇੜਾ ਗਰਕ ਕਰਨ ਵਾਲਾ ਮਾਹੌਲ ਹਿੰਦੁਸਤਾਨ 'ਚ ਬਣਨਾ, ਤੇ ਜੇਕਰ ਪੰਥ ਦੀ ਚੜ੍ਹਦੀ ਕਲਾ ਹੋਣੀ ਆ ਉਹ ਖਾਲਿਸਤਾਨ 'ਚ ਹੋਣੀ ਆ। ਸੋ ਆਪਾਂ ਇੰਨੇ ਕੁ ਸਿਆਣੇ ਤਾਂ ਹੁਣ ਹੋ ਹੀ ਗਏ ਆ ਕਿ ਕਿੱਧਰ ਭੁਗਤਣ। ਸੋ ਅੱਜ ਦੀ ਤਰੀਕ ਦੇ ਵਿੱਚ ਸਾਰੇ ਸੰਸਾਰ ਵਿੱਚ ਸਿੱਖਾਂ ਨੂੰ ਖਾਲਿਸਤਾਨ ਦੇ ਹੱਕ ਵਿੱਚ ਲਿਆਉਣ ਦੇ ਲਈ ਆਪਦੇ ਯਤਨ ਜਿਹੜੇ ਆ ਹੋਰ ਤੇਜ਼ ਕਰਨੇ ਪੈਣਗੇ। ਬੜੀ ਮਿਹਨਤ ਪਿਛਲੇ ਸਮੇਂ 'ਚ ਕੀਤੀ ਆ ਭਰਾਵਾਂ ਨੇ, ਕੋਈ ਕਸਰ ਨਹੀਂ ਛੱਡੀ। ਜਦੋਂ ਗਨ ਦੀ ਲੋੜ ਸੀ ਉਦੋਂ ਗਨ ਪੂਰੇ ਜ਼ੋਰ ਸ਼ੋਰ ਨਾਲ ਚਲਾਈ, ਜਦੋਂ ਗੱਲ ਦੀ ਲੋੜ ਆ ਅੱਜ ਸਾਰੇ ਸੰਸਾਰ ਦੇ ਵਿੱਚ ਸਾਨੂੰ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਦੇ ਏਜੰਡੇ ਨੂੰ ਲੈ ਕੇ ਆਉਣ ਦੀ ਲੋੜ ਆ, ਤੇ ਪੜ੍ਹੇ ਲਿਖੇ ਸੋਹਣੇ ਤਰੀਕੇ ਦੇ ਨਾਲ, ਸਿਵਲਾਈਜ਼ਡ ਤਰੀਕੇ ਦੇ ਨਾਲ ਅਸੀਂ ਆਪਦੀ ਕੌਮ ਦੇ ਹੱਕਾਂ ਦੀ ਜੰਗ ਆ ਜਿਹੜੀ ਉਹਨੂੰ ਹੋਰ ਜ਼ਿਆਦਾ ਤੇਜ਼ ਕਰੀਏ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਤੇ ਖਾਲਿਸਤਾਨ ਜਿਹੜਾ ਹੈ ਇਸ
ਧਰਤੀ ਦੇ ਉੱਤੇ ਜਲਦੀ ਤੋਂ ਜਲਦੀ ਹੋਂਦ ਵਿੱਚ ਆਵੇ। ਜਿਹੜੇ ਇਹਦੇ ਖਿਲਾਫ ਬੋਲਦੇ ਲੋਕ ਨੇ ਉਹਨਾਂ ਨੂੰ ਨਫ਼ਰਤ ਕਰਨ ਦੀ ਬਜਾਏ, ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ, ਉਹਨਾਂ ਨੂੰ ਖਾਲਿਸਤਾਨ ਦੇ ਹਮਾਇਤੀ ਕਿਵੇਂ ਬਣਾਉਣਾ, ਇਹ ਰਾਹ ਸਾਨੂੰ ਲੱਭਣੇ ਪੈਣ। ਹਰ ਗੱਲ ਦਾ ਜਿਹੜਾ ਜਵਾਬ ਆ ਉਹ ਉਹਨਾਂ ਦਾ ਮੂੰਹ ਬੰਦ ਕਰਕੇ ਨਹੀਂ ਹੋਣਾ। ਇਹ ਚਾਹੀਦਾ ਕਿ ਉਹ ਜਿਉਂਦੇ ਜਾਗਦੇ ਹੋਣ ਤੇ ਖਾਲਿਸਤਾਨ ਦੇ ਹੱਕ ਵਿੱਚ ਬੋਲਣ, ਜਾਂ ਉਹ ਜੇ ਚਾਹੁੰਦੇ ਹੋਣ ਤਾਂ ਖਾਲਿਸਤਾਨ ਦੇ ਵਿਰੋਧ ਵਿੱਚ ਨਾ ਬੋਲ ਸਕਣ, ਕਿਉਂਕਿ ਉਹਨਾਂ ਨੂੰ ਇਹ ਹਰ ਵੇਲੇ ਡਰ ਲੱਗਿਆ ਰਹੇ ਕਿ ਜੇ ਅਸੀਂ ਬੋਲੇ ਤਾਂ ਸਾਡੀ ਇੱਕ ਗੱਲ ਦੇ ਖਿਲਾਫ 1 ਕਰੋੜ ਗੱਲਾਂ ਸਾਡੇ ਖਿਲਾਫ ਆ ਜਾਣਗੀਆਂ। ਸੋ ਇਸ ਤਰੀਕੇ ਦੇ ਨਾਲ ਖਾਲਿਸਤਾਨ ਦੇ ਹੱਕ ਵਿੱਚ ਐਡਵੋਕੇਸੀ ਕਰਨੀ, ਖਾਲਿਸਤਾਨ ਦੇ ਹੱਕ ਵਿੱਚ ਲੋਕਾਂ ਦੀ ਰਾਏ ਕਾਇਮ ਕਰਨੀ ਅੱਜ ਦੇ ਸਮੇਂ ਦੀ ਬਹੁਤ ਵੱਡੀ ਲੋੜ ਆ। ਸੋ ਮੈਂ ਇਹ ਸਮਝਦਾ ਕਿ ਹੁਣ ਉਹ ਸਮਾਂ ਦਿਨੋਂ ਦਿਨ ਆ ਰਿਹਾ ਜਦੋਂ ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਸਾਰੇ ਜਿਹੜੇ ਬੰਧਨ ਨੇ, ਸਾਰੀਆਂ ਜਿਹੜੀਆਂ ਰੋਕਾਂ ਨੇ, ਉਹਨਾਂ ਨੂੰ ਤੋੜ ਕੇ ਸਾਰੇ ਸੰਸਾਰ ਵਿੱਚ ਖਾਲਿਸਤਾਨ ਦੀ ਗੱਲ ਜਿਹੜੀ ਆ ਚੱਲੇਗੀ। ਸੋ ਅੱਜ ਦੇ ਵੇਲੇ ਦੇ ਵਿੱਚ ਸਾਡਾ ਫਰਜ਼ ਜੋ ਬਣਦਾ ਉਹ ਖਾਲਿਸਤਾਨ ਦੀ ਹਮਾਇਤ ਕਰਨਾ ਤੇ ਖਾਲਿਸਤਾਨ ਦੀ ਏਜੰਡੇ ਨੂੰ, ਖਾਲਿਸਤਾਨ ਦੇ ਨੂੰ ਪ੍ਰਚਾਰਨਾ ਹੈ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਆਪਦੇ ਕੌਮੀ ਫਰਜ਼ ਨੂੰ ਨਿਭਾਈਏ। ਇਹਦੇ ਵਿੱਚ ਕਿਸੇ ਕਿਸਮ ਦਾ ਇਹੋ ਜਿਹਾ ਐਕਟ ਕਰਨਾ ਜਿਹਦੇ ਨਾਲ ਲੋਕ ਸਾਡੇ ਖਿਲਾਫ ਹੋ ਜਾਣ, ਉਹਦੇ ਬਾਰੇ ਸੁਚੇਤ ਹੋਣ ਦੀ ਲੋੜ ਆ। ਆਪਾਂ ਖਾਲਿਸਤਾਨ ਦੇ ਵੱਧ ਤੋਂ ਵੱਧ ਹਮਾਇਤੀ ਕਿਵੇਂ ਬਣਾਉਣੇ ਆ, ਇਹ ਸਾਡਾ ਏਜੰਡਾ ਹੋਣਾ ਚਾਹੀਦਾ। ਖਾਲਿਸਤਾਨ ਦੇ ਵਿਰੋਧੀ ਜਿਹੜੇ ਨੇ ਉਹਨਾਂ ਨੂੰ ਵੀ ਕਿਵੇਂ ਹਮਾਇਤ ਵਿੱਚ ਲੈ ਕੇ ਆਉਣਾ, ਇਹੀ ਸਾਡੀ ਸੋਚ ਹੋਣੀ ਚਾਹੀਦੀ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।